ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਅਸੀਂ ਤੁਹਾਨੂੰ ਫਿਸ਼ ਕੌਰਮੇ ਦੀ ਰੈਸਪੀ ਦੱਸਾਂਗੇ, ਜਿਹੜੀ ਇੱਕ ਮੁਨਫਰਦ ਸਟਾਈਲ ਦੇ ਨਾਲ ਬਣੇਗੀ ਔਰ ਇਹਦਾ ਜ਼ਾਇਕਾ ਵੀ ਇਨਸ਼ਾਅੱਲਾ ਬਹੁਤ ਅੱਛਾ ਹੋਏਗਾ। ਅਸੀਂ ਫਿਸ਼ ਲਈ ਹੈ, ਜਿਹਨੂੰ ਅਸੀਂ ਪਹਿਲੇ ਮਸਾਲਾ ਲਗਾ ਚੁੱਕੇ ਹਾਂ। ਇਹ ਮਸਾਲਾ ਫਰਾਈ ਮਸਾਲਾ ਹੈ, ਜਿਹੜਾ ਅਸੀਂ ਇਹਦੇ ਉੱਤੇ ਅਪਲਾਈ ਕੀਤਾ ਦਾ। ਅਸੀਂ ਹੁਣ ਇੱਕ ਜਾਰ ਦੇ ਵਿੱਚ ਇੱਕ ਅਦਰ ਵੱਡਾ ਪਿਆਜ਼ ਲਾਂਗੇ, ਥੋੜ੍ਹਾ ਜਿਹਾ ਪਾਣੀ ਪਾਵਾਂਗੇ ਔਰ ਇਹਨੂੰ ਗ੍ਰਾਇੰਡ ਕਰਕੇ ਇਹਦੀ ਪੇਸਟ ਬਣਾ ਲਾਂਗੇ। ਅੱਛੀ ਤਰ੍ਹਾਂ ਇਹਦੀ ਪੇਸਟ ਬਣਾਉਣ ਤੋਂ ਬਾਅਦ ਅਸੀਂ ਇੱਕ ਕੜਾਹੀ ਦੇ ਵਿੱਚ ਆਇਲ ਪਾਵਾਂਗੇ। ਅਗਰ ਤੁਸੀਂ ਦੇਖਣਾ ਚਾਹੋ ਕਿ ਅਸੀਂ ਮਛਲੀ ਨੂੰ ਕਿਹੜਾ ਮਸਾਲਾ ਲਗਾਇਆ, ਇਹ ਸਾਡੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ। ਜਿਹੜਾ ਅਸੀਂ ਇਹਨੂੰ ਮਸਾਲਾ ਲਗਾਇਆ ਉਹ ਤੁਸੀਂ ਕੱਢ ਕੇ ਸਾਡੀ ਵੀਡੀਓ ਦੇਖ ਸਕਦੇ ਹੋ ਕਿ ਅਸੀਂ ਆਪਣੀ ਫਿਸ਼ ਨੂੰ ਕਿਹੜਾ ਮਸਾਲਾ ਲਾਇਆ। ਅਸੀਂ ਆਪਣੀ ਮਛਲੀ ਦੇ ਉੱਤੇ ਥੋੜ੍ਹਾ ਜਿਹਾ ਕਾਰਨਫਲੋਰ ਪਾਇਆ। ਕਾਰਨਫਲੋਰ ਪਾਉਣ ਤੋਂ ਬਾਅਦ ਬਿਲਕੁਲ ਹਲਕਾ ਜਿਹਾ ਕਾਰਨਫਲੋਰ ਲਾਇਆ। ਇਹਨੂੰ ਅਸੀਂ ਅਜਵਾਇਨ ਪਾਵਾਂਗੇ ਥੋੜ੍ਹੀ ਜਿਹੀ, ਹੱਥ 'ਤੇ ਮਸਲ ਕੇ ਉਸ ਘਿਓ ਦੇ ਵਿੱਚ ਜਿਹੜਾ ਅਸੀਂ ਫਰਾਈ ਪੈਨ 'ਚ ਪਾਇਆ ਸੀ, ਔਰ ਇਹਦੇ ਵਿੱਚ ਅਸੀਂ ਆਪਣੀ ਮਛਲੀ ਫਰਾਈ ਕਰਾਂਗੇ। ਪਹਿਲੇ ਆਪਣੀ ਮਛਲੀ ਨੂੰ ਅਸੀਂ ਦੋਨੋਂ ਪਾਸਿਓਂ ਅੱਛੇ ਤਰੀਕੇ ਨਾਲ ਬਰਾਊਨ ਕਰਾਂਗੇ, ਪਕਾਵਾਂਗੇ। ਬਰਾਊਨ ਬਹੁਤ ਜ਼ਿਆਦਾ ਨਹੀਂ ਹੋਣੀ ਚਾਹੀਦੀ, ਲਾਈਟ ਬਰਾਊਨ ਹੋਣੀ ਚਾਹੀਦੀ ਹੈ। ਇਸ ਲਈ ਅਸੀਂ ਮੀਡੀਅਮ ਅੱਗ ਦੇ ਉੱਤੇ ਅਸੀਂ ਇਹਨੂੰ ਫਰਾਈ ਕਰਾਂਗੇ। ਇੱਕ ਸਾਈਡ ਜਿਸ ਵੇਲੇ ਦੀ ਫਰਾਈ ਹੋ ਜਾਏਗੀ, ਅਸੀਂ ਇਹਨੂੰ ਉਲਟਾ ਕੇ ਇਹਦੀ ਦੂਸਰੀ ਸਾਈਡ ਵੀ ਫਰਾਈ ਕਰਾਂਗੇ ਅੱਛੇ ਤਰੀਕੇ ਨਾਲ। ਫਰਾਈ ਕਰਨ ਤੋਂ ਬਾਅਦ ਅਸੀਂ ਇਹਨੂੰ ਕੱਢ ਲਾਂਗੇ ਫਰਾਈ ਪੈਨ 'ਚੋਂ। ਇਹ ਦੇਖੋ, ਇਸ ਤਰ੍ਹਾਂ ਲਾਈਟ ਗੋਲਡਨ ਬਰਾਊਨ ਜਿਸ ਵੇਲੇ ਸਾਡੀ ਮਛਲੀ ਹੋ ਜੇ, ਅਸੀਂ ਉਹਨੂੰ ਬਾਹਰ ਕੱਢ ਲਾਂਗੇ। ਦੂਸਰੀ ਤਰਫ ਅਸੀਂ ਕੌਰਮਾ ਮਸਾਲਾ ਮਛਲੀ ਵਾਸਤੇ ਬਣਾਵਾਂਗੇ। ਅਸੀਂ ਉਹਦੀ ਵੀ ਤੁਹਾਨੂੰ ਰੈਸਪੀ ਦੇਵਾਂਗੇ। ਇਹ ਵੀ ਤੁਸੀਂ ਬੜੇ ਗੌਰ ਨਾਲ ਦੇਖੋ, ਇਨਸ਼ਾਅੱਲਾ ਤੁਹਾਨੂੰ ਬੜੀ ਪਸੰਦ ਆਏਗੀ ਸਾਡੀ ਇਹ ਰੈਸਪੀ, ਔਰ ਬਣਾਉਣ 'ਚ ਵੀ ਬਹੁਤ ਆਸਾਨ ਹੋਏਗੀ। ਜ਼ਾਇਕੇ 'ਚ ਹੀ ਮੁਨਫਰਦ ਅਤੇ ਲਾਜਵਾਬ ਹੋਏਗੀ। ਅੱਛੇ ਤਰੀਕੇ ਨਾਲ ਬਣਾਉਣ ਤੋਂ ਬਾਅਦ ਅਸੀਂ ਫਿਰ ਉਸੇ ਘਿਓ ਦੇ ਵਿੱਚ ਥੋੜ੍ਹੀ ਜਿਹੀ ਅਜਵਾਇਨ ਸੁੱਟਾਂਗੇ, ਹੱਥ ਦੇ ਉੱਤੇ ਮਲ ਕੇ। ਉਹਦੇ ਵਿੱਚ ਅਸੀਂ ਪਿਆਜ਼ ਪਾਵਾਂਗੇ, ਤਕਰੀਬਨ 2 ਅਦਦ ਸਲਾਈਸ ਪਿਆਜ਼ ਕੱਟ ਕੇ ਪਾਵਾਂਗੇ। ਇਹਨੂੰ ਅੱਛੀ ਤਰ੍ਹਾਂ ਅਸੀਂ ਲਾਈਟ ਬਰਾਊਨ ਕਰਾਂਗੇ। ਉਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਔਰ ਉਹਨੂੰ ਅੱਛੀ ਤਰ੍ਹਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਉਹਦੀ ਸਮੈਲ ਖ਼ਤਮ ਨਹੀਂ ਹੋ ਜਾਂਦੀ। ਤੁਸੀਂ ਵੀ ਇਨਸ਼ਾਅੱਲਾ ਇਸ ਤਰ੍ਹਾਂ ਤਰਤੀਬ ਵਾਈਜ਼ ਬਣਾਓਗੇ ਅਤੇ ਤੁਹਾਡੀ ਵੀ ਕੌਰਮਾ ਮਛਲੀ ਜਿਹੜੀ ਹੈ ਬਿਹਤਰੀਨ ਬਣੇਗੀ, ਲਜ਼ਤ ਵਾਲੀ, ਖਾਣ ਵਾਲੀ, ਜ਼ਾਇਕੇ 'ਚ ਭਰਪੂਰ। ਅੱਛੇ ਤਰੀਕੇ ਨਾਲ ਅਸੀਂ ਇਹਨੂੰ ਲਾਈਟ ਬਰਾਊਨ ਕਰਾਂਗੇ ਮਸਾਲੇ ਨੂੰ, ਅਦਰਕ ਲਸਣ ਦੇ ਪੇਸਟ ਨੂੰ ਬਰਾਊਨ ਕਰਾਂਗੇ। ਜਿਸ ਵੇਲੇ ਬਰਾਊਨ ਹੋ ਜਾਵੇ, ਫਿਰ ਜਿਹੜੇ ਅਸੀਂ ਇੱਕ ਪਿਆਜ਼ ਦੀ ਪੇਸਟ ਬਣਾਈ ਦੀ ਹੈ ਅਸੀਂ ਉਹ ਵਿੱਚ ਐਡ ਕਰਾਂਗੇ ਔਰ ਉਹਨੂੰ ਅੱਛੇ ਤਰੀਕੇ ਨਾਲ ਭੁੰਨਾਂਗੇ। ਅੱਛੀ ਤਰ੍ਹਾਂ ਇਹਨੂੰ ਭੁੰਨਦੇ ਹੋਏ ਨਾਲ ਇਹਦੇ ਵਿੱਚ ਅਸੀਂ ਡੋਈ ਚਲਾਵਾਂਗੇ। ਉਹਦੇ ਬਾਅਦ ਅਸੀਂ ਇਹਦੇ ਵਿੱਚ 3 ਅਦਦ ਟਮਾਟਰਾਂ ਦੀ ਪੇਸਟ ਪਾਵਾਂਗੇ ਔਰ ਉਹਨੂੰ ਵੀ ਅਸੀਂ ਅੱਛੇ ਤਰੀਕੇ ਨਾਲ ਭੁੰਨਾਂਗੇ। ਸਾਡੀ ਕੌਰਮਾ ਫਿਸ਼ ਦੇ ਵਿੱਚ ਸਾਰਿਆਂ ਨਾਲੋਂ ਜਿਹੜਾ ਅਹਿਮ ਜੁਜ਼ ਹੈਗਾ ਉਹ ਭੁਨਾਈ ਹੈਗਾ ਮਸਾਲੇ ਦੀ। ਮਸਾਲਾ ਕੱਚਾ ਨਾ ਰਹਿ ਜਾਵੇ, ਇਸ ਲਈ ਮੀਡੀਅਮ ਆਂਚ 'ਤੇ ਅਸੀਂ ਇਹਨੂੰ ਤਕਰੀਬਨ 20 ਤੋਂ 25 ਮਿੰਟ ਤੱਕ ਅੱਛੀ ਤਰ੍ਹਾਂ ਇਹਦੀ ਭੁਨਾਈ ਕਰਾਂਗੇ, ਉਦੋਂ ਤੱਕ ਜਦੋਂ ਤੱਕ ਮਸਾਲਾ ਆਪਣਾ ਘਿਓ ਨਹੀਂ ਛੱਡ ਦਿੰਦਾ। ਉਹਦੇ ਬਾਅਦ ਅਸੀਂ ਹਲਦੀ ਲਾਵਾਂਗੇ ਇਹਨੂੰ ਥੋੜ੍ਹੀ ਜਿਹੀ, ਸੁੱਕਾ ਧਨੀਆ ਦਾ 1 ਚਮਚ ਪਾਵਾਂਗੇ, ਗਰਮ ਮਸਾਲੇ ਦਾ ਹਲਕਾ ਜਿਹਾ ਨਮਕ ਪਾਵਾਂਗੇ।
ਲਾਲ ਮਿਰਚ ਪਾਊਡਰ ਪਾਵਾਂਗੇ, ਰੋਗਨੀ ਰੰਗ ਵਾਲਾ ਕਸ਼ਮੀਰੀ, ਔਰ ਅਸੀਂ ਇਹਨੂੰ ਵਿੱਚ ਮਿਕਸ ਕਰਾਂਗੇ ਆਪਣੇ ਮਸਾਲੇ ਦੇ ਵਿੱਚ ਅੱਛੇ ਤਰੀਕੇ ਨਾਲ। ਉਹਦੇ ਬਾਅਦ ਅਸੀਂ ਦਹੀਂ ਪਾਵਾਂਗੇ, ਇਹਦੇ ਵਿੱਚ ਇੱਕ ਅੱਧਾ ਛੋਟਾ ਕੱਪ ਦਹੀਂ ਦਾ ਪਾਵਾਂਗੇ। ਦਹੀਂ ਪਾ ਕੇ ਅਸੀਂ ਇਹਦੀ ਅੱਛੇ ਤਰੀਕੇ ਨਾਲ ਦਹੀਂ ਦੀ ਵੀ ਭੁਨਾਈ ਕਰਾਂਗੇ। ਦਹੀਂ ਵੀ ਇਹਦੇ ਵਿੱਚ ਅੱਛੇ ਤਰੀਕੇ ਨਾਲ ਭੁੱਜ ਜਾਏ ਔਰ ਆਪਣਾ ਜ਼ਾਇਕਾ ਕੱਢੇ। ਅਸੀਂ ਉਦੋਂ ਤੱਕ ਇਹਨੂੰ ਭੁਨਾਂਗੇ ਜਦੋਂ ਤੱਕ ਦਹੀਂ ਆਪਣਾ ਅੱਛੇ ਤਰੀਕੇ ਨਾਲ ਜ਼ਾਇਕਾ ਦਹੀਂ ਦਾ ਨਹੀਂ ਨਿਕਲ ਆਉਂਦਾ। ਲਓ ਜੀ, ਮਸਾਲਾ ਸਾਡਾ ਹੁਣ ਤਕਰੀਬਨ ਭੁੱਜ ਕੇ ਤਿਆਰ ਹੋ ਚੁੱਕਿਆ ਹੈ। ਇਹਦੇ ਵਿੱਚੋਂ ਬੜੀ ਅੱਛੀ ਖੁਸ਼ਬੂ ਨਿਕਲਣੀ ਸ਼ੁਰੂ ਹੋ ਗਈ ਹੈ। ਨਿਕਲਣੀ ਸ਼ੁਰੂ ਕੀ ਹੋ ਗਈ, ਨਿਕਲ ਆਈ ਹੈ। ਇਹਦੇ ਬਾਅਦ ਅਸੀਂ ਆਪਣੀ ਮਛਲੀ ਇਹਦੇ ਵਿੱਚ ਪਾਵਾਂਗੇ ਜਿਹੜੀ ਅਸੀਂ ਫਰਾਈ ਕੀਤੀ ਦੀ ਸੀ। ਅੱਛੇ ਤਰੀਕੇ ਨਾਲ ਅਸੀਂ ਮਛਲੀ ਨੂੰ ਇਸ ਪੇਸਟ ਦੇ ਵਿੱਚ ਅੱਛੇ ਤਰੀਕੇ ਨਾਲ ਅਸੀਂ ਡਿਪ ਕਰ ਦਿਆਂਗੇ। ਬਰਤਨ ਤੁਸੀਂ ਆਪਣੀ ਮਛਲੀ ਦੇ ਕੁਆਂਟਿਟੀ ਦੇ ਹਿਸਾਬ ਨਾਲ ਤੁਸੀਂ ਲੈਣਾ, ਜਿੰਨੀ ਤੁਹਾਡੀ ਮਛਲੀ ਹੋਏਗੀ ਉਸ ਹਿਸਾਬ ਨਾਲ ਤੁਸੀਂ ਬਰਤਨ ਆਪਣਾ ਇਸਤੇਮਾਲ ਕਰਨਾ। ਛੋਟੇ ਬਰਤਨ 'ਚ ਹਮੇਸ਼ਾ ਮਛਲੀ ਟੁੱਟ ਜਾਂਦੀ ਹੈ, ਇਸ ਲਈ ਐਡਾ ਕੁ ਬਰਤਨ ਲੈਣਾ ਜਿਹਦੇ ਵਿੱਚ ਤੁਹਾਡੀ ਮਛਲੀ ਆਰਾਮ ਦੇ ਨਾਲ ਆ ਜਾਏ। ਉਹਦੇ ਬਾਅਦ ਅਸੀਂ ਇਹਨੂੰ 5 ਮਿੰਟ ਤੱਕ ਇਹਦੇ ਵਿੱਚ ਲਗਾਵਾਂਗੇ ਔਰ ਉਹਦੇ ਬਾਅਦ ਅਸੀਂ ਮਛਲੀ ਨੂੰ ਦਮ ਵੀ ਦਿਆਂਗੇ, ਹਲਕਾ ਜਿਹਾ ਦਮ ਦੇ ਉੱਤੇ ਲਗਾਵਾਂਗੇ। ਇਸ ਤਰ੍ਹਾਂ ਮਛਲੀ ਨੂੰ ਅਸੀਂ 3 ਤੋਂ 4 ਮਿੰਟ ਦਾ ਦਮ ਲਗਾਵਾਂਗੇ। ਉਹਦੇ ਬਾਅਦ ਦਮ ਦਾ ਟਾਈਮ ਹੋ ਗਿਆ, ਅਸੀਂ ਇਹਨੂੰ ਪੁੱਟਾਂਗੇ। ਮਛਲੀ ਤਾਂ ਸਾਡੀ ਉਦੋਂ ਹੀ ਤਿਆਰ ਹੋ ਗਈ ਸੀ ਜਿਸ ਵੇਲੇ ਅਸੀਂ ਇਹਨੂੰ ਫਰਾਈ ਕੀਤਾ ਸੀ, ਮਗਰ ਇਹਦੇ ਵਿੱਚ ਜਿਹੜਾ ਦਮ ਲਾਉਣ ਦਾ ਮਕਸਦ ਹੈ ਕਿ ਇਹਦੇ ਨੂੰ ਅੱਛੇ ਤਰੀਕੇ ਨਾਲ ਮਸਾਲਾ ਵੀ ਇਹਦੇ ਵਿੱਚ ਚਲ ਜਾਏ। ਉਹਦੇ 'ਤੇ ਅਸੀਂ ਹਲਕਾ ਜਿਹਾ ਗਰਮ ਮਸਾਲੇ ਦਾ ਛਿੜਕਾਅ ਕਰਾਂਗੇ ਔਰ ਧਨੀਏ ਦੀ ਇੱਕ ਤਹਿ ਲਾਵਾਂਗੇ ਹਲਕੀ ਜਿਹੀ ਇਹਦੇ ਉੱਤੇ। ਸਾਡੀ ਫਿਸ਼ ਕੋਰਮਾ ਤਿਆਰ ਹੈ ਜੀ। ਔਰ ਹਲਕੇ ਜਿਹੇ ਅਦਰਕ ਦੇ ਨਾਲ ਗਾਰਨਿਸ਼ ਕਰਨ ਤੋਂ ਬਾਅਦ ਅਸੀਂ ਇਹਨੂੰ ਕਿਸੇ ਪਲੇਟ ਦੇ ਵਿੱਚ ਇਨਸ਼ਾਅੱਲਾ ਸਰਵ ਕਰਨੇ ਆ। ਤੁਸੀਂ ਵੀ ਇਹ ਮਛਲੀ ਬਣਾਓ, ਬਾਰ-ਬਾਰ ਬਣਾਓ, ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗੀ। ਸਾਡੇ ਚੈਨਲ ਨੂੰ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅਸੀਂ ਤੁਹਾਨੂੰ ਮਜ਼ੀਦ ਸਸਤੀਆਂ ਅਤੇ ਆਸਾਨ ਰੈਸਪੀਆਂ ਇਨਸ਼ਾਅੱਲਾ ਦੱਸਾਂਗੇ। ਮਛਲੀ ਦੇ ਉੱਤੇ ਅਸੀਂ ਤੁਹਾਨੂੰ ਮਜ਼ੀਦ ਕਈ ਹੋਰ ਰੈਸਪੀਆਂ ਦਿਖਾਵਾਂਗੇ, ਬਣਾਉਣ ਦਾ ਤਰੀਕਾ ਬਤਾਵਾਂਗੇ। ਤੁਸੀਂ ਉਹਨੂੰ ਫਾਲੋ ਕਰਨਾ ਉਸ ਤਰੀਕੇ ਨੂੰ। ਇਸ ਤਰੀਕੇ ਨਾਲ ਅਗਰ ਇਨਸ਼ਾਅੱਲਾ ਤੁਸੀਂ ਆਪਣੀ ਮਛਲੀ ਕੋਰਮਾ ਮਛਲੀ ਬਣਾਓਗੇ ਤਾਂ ਇਹ ਤੁਹਾਨੂੰ ਪਸੰਦ ਆਏਗੀ। ਬਾਜ਼ਾਰ ਨਾਲੋਂ ਨਹਾਇਤ ਹੀ ਸਸਤੀ ਅਤੇ ਪਕਾਉਣ ਵਿੱਚ ਨਹਾਇਤ ਆਸਾਨੀ ਨਾਲ ਬਣ ਜਾਣ ਵਾਲੀ ਰੈਸਪੀ ਹੈ ਜੇ। ਇਹ ਦੇਖੋ ਸਾਡੀਆਂ ਮਛਲੀ ਦੀਆਂ ਗੰਦੀਆਂ ਬੋਟੀਆਂ ਨਹੀਂ ਟੁੱਟੀਆਂ ਫਰਾਈ ਕਰਨ ਦੇ ਨਾਲ। ਇਸ ਤਰ੍ਹਾਂ ਅਸੀਂ ਕੱਟ ਕੇ ਇਨਸ਼ਾਅੱਲਾ ਸਰਵ ਕਰਨ ਲੱਗੇ ਹਾਂ। ਤੁਸੀਂ ਵੀ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਔਰ ਸਾਡੇ ਚੈਨਲ ਨੂੰ ਲਾਈਕ ਕਰਨਾ। ਅਸੀਂ ਵੀ ਤੁਹਾਨੂੰ ਇਨਸ਼ਾਅੱਲਾ ਆਪਣੀਆਂ ਦੁਆਵਾਂ 'ਚ ਯਾਦ ਰੱਖਾਂਗੇ। ਫੀ ਅਮਾਨੁੱਲਾਹ, ਅੱਲਾਹ ਹਾਫਿਜ਼।